ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨੇਸ਼ਨ ਨੂੰ ਐਡਰੈਸ ਕਰਨਗੇ, ਖਾਸ ਕਰਕੇ ਈਰਾਨ ਦੇ ਵਿੱਚ ਜੋ ਜੰਗ ਚੱਲ ਰਹੀ ਆ, ਉਸ ਨੂੰ ਲੈ ਕੇ ਤੇ ਨਾਲ ਦੀ ਨਾਲ ਕਹਿੰਦੇ ਇਹ ਵੀ ਹੋ ਸਕਦਾ ਹੈ ਭਈ ਅਮਰੀਕਾ ਨਾਟੋ ਤੋਂ ਬਾਹਰ ਹੋ ਜਾਵੇ। ਸੋ ਕਾਫ਼ੀ ਜ਼ਿਆਦਾ ਜਿਹੜਾ ਆ ਲੋਕ ਇਹਦੇ ਤੇ ਦੇਖ ਰਹੇ ਆ ਵੀ ਕੀ ਸਰਪ੍ਰਾਈਜ਼ ਹੋਊਗਾ। ਉੱਧਰ ਈਰਾਨ ਦੇ ਫੋਰਨ ਮਿਨਿਸਟਰ ਨੇ ਅਮਰੀਕਨ ਲੋਕਾਂ ਨੂੰ ਜਿਹੜੀ ਚਿੱਠੀ ਆ ਇੱਕ ਲਿਖੀ ਆ, ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡਾ ਕਿਸੇ ਵੀ ਮੁਲਕ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਤੇ ਸਾਡੀ ਜਿਹੜੀ ਸਭਿਅਤਾ ਹਜ਼ਾਰਾਂ ਸਾਲ ਪੁਰਾਣੀ ਆ ਤੇ ਅਸੀਂ ਇਕੱਠੇ ਆ ਤੇ ਅਸੀਂ ਅੱਜ ਤੱਕ ਕਿਸੇ ਦੇ ਉੱਤੇ ਵੀ ਪਹਿਲਾ ਵਾਰ ਨਹੀਂ ਕੀਤਾ। ਪਰ ਜੇ ਸਾਨੂੰ ਕੋਈ ਅਟੈਕ ਕਰੂਗਾ ਤੇ ਅਸੀਂ ਉਸ ਦਾ ਜਿਹੜਾ ਜਵਾਬ ਦਿੰਨੇ ਹੈਗੇ ਆ। ਸੋ ਉਹਨਾਂ ਨੇ ਕਾਫ਼ੀ ਲੰਮੀ 4 ਪੇਜਾਂ ਦੀ ਚਿੱਠੀ ਜਿਹੜੀ ਆ ਉਹ ਅਮਰੀਕਨ ਲੋਕਾਂ ਨੂੰ ਲਿਖੀ ਹੈਗੀ ਆ। ਜੀ ਬਿਲਕੁਲ, ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਪਜ਼ੈਸ਼ਕਿਨ ਆ, ਉਹਨਾਂ ਦੇ ਦੁਆਰਾ ਇਹ ਜਿਹੜੀ ਚਿੱਠੀ ਲਿਖੀ ਗਈ ਹੈ। ਇੱਦਾਂ ਲੱਗਦਾ ਆ ਵੀ ਜਿੱਦਾਂ ਕੋਈ ਸਮਾਰਟਫੋਨ ਆ ਉਹਦੇ ਨੋਟਸ ਦੇ ਵਿੱਚ ਲਿਖੀ ਗਈ ਆ। ਉਹ ਜਿਹੜੀ ਚਿੱਠੀ ਪਬਲਿਸ਼ ਹੋਈ ਆ ਉਹਦੇ ਵਿੱਚ 2 ਵੱਖ-ਵੱਖ ਫੌਂਟ ਜਿਹੜੇ ਉਹ ਨਜ਼ਰ ਆਏ ਆ, ਜੋ ਕਿ ਇਹ ਲੱਗਦਾ ਜਾਂ ਤਾਂ ਲਿਖਦੇ-ਲਿਖਦੇ ਉਹ ਹੋ ਗਿਆ ਤੇ ਜਾਂ 2 ਵੱਖ ਜਾਣਿਆਂ ਨੇ ਜਿਹੜੀ ਲਿਖੀ ਹੋ ਸਕਦੀ ਆ। ਪਰ ਇਹ ਅਮਰੀਕਨ ਲੋਕਾਂ ਨੂੰ ਉਹਨਾਂ ਨੇ ਇੱਕ ਸੁਨੇਹਾ ਦੇਣ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਆ। ਤੇ ਉਹਦੇ ਵਿੱਚ ਇਹੀ ਕਹਿੰਦੇ ਆ ਵੀ ਜਿੱਦਾਂ ਤੁਸੀਂ ਦੱਸਿਆ ਵੀ ਮਾਡਰਨ ਇਤਿਹਾਸ ਦੇ ਵਿੱਚ ਕਦੀ ਵੀ ਅਗਰੈਸ਼ਨ ਦਾ ਰਾਹ ਕਹਿੰਦੇ ਵੀ ਅਸੀਂ ਨਾ ਹੀ ਚੁਣਿਆ ਆ ਤੇ ਨਾ ਹੀ ਚੁਣਾਂਗੇ, ਤੇ ਨਾ ਹੀ ਕਲੋਨੀਅਲਿਜ਼ਮ ਕੀਤਾ ਹੈ ਤੇ ਨਾ ਹੀ ਜਿਹੜਾ ਉਹ ਕਰਾਂਗੇ। ਕਹਿੰਦੇ ਵੀ ਸਾਡਾ ਡਿਫੈਂਸ ਦਾ ਪੈਸਚਰ ਹੈਗਾ। ਕਹਿੰਦੇ ਵੀ ਸਾਡੀਆਂ ਸ਼ਿਕਾਇਤਾਂ ਹੈਗੀਆਂ ਆ ਅਮਰੀਕਾ ਦੇ ਨਾਲ। ਕਹਿੰਦੇ ਵੀ 1953 ਦੇ ਵਿੱਚ ਅਮਰੀਕਾ ਦੇ ਦੁਆਰਾ ਜਿਹੜਾ ਕੂ ਕਰਾਇਆ ਗਿਆ ਸੀਗਾ, ਉਹਦੇ ਨਾਲ ਜਿਹੜਾ ਈਰਾਨ ਦਾ ਡੈਮੋਕ੍ਰੈਟਿਕ ਪ੍ਰੋਸੈਸ ਆ ਉਹ ਡਿਸਰਪਟ ਹੋਇਆ ਸੀ, ਉਹ ਟੁੱਟਾ ਸੀਗਾ, ਤੇ ਜਿਹਦੇ ਕਰਕੇ ਇੱਥੇ ਡਿਕਟੇਟਰਸ਼ਿਪ ਆਈ, ਜਿਸ ਦੇ ਕਰਕੇ ਡਿਸਟਰਸਟ ਲੋਕਾਂ ਦੇ ਵਿੱਚ ਵਿਸ਼ਵਾਸ ਘਟਿਆ ਆ। ਤੇ ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਯੂਐਸ ਨੇ ਸ਼ਾਹ ਦੀ ਸਪੋਰਟ ਕੀਤੀ ਸੀ, ਸਦਾਮ ਹੁਸੈਨ ਦੀ ਸਪੋਰਟ ਕੀਤੀ ਸੀ, ਸੈਂਕਸ਼ਨਸ ਲਾਈਆਂ, ਮਿਲਟਰੀ ਸਟ੍ਰਾਈਕਸ ਜਿਹੜੀਆਂ ਕੀਤੀਆਂ, ਉਹਦੇ ਕਰਕੇ ਇਹ ਸਾਰਾ ਕੁਛ ਜਿਹੜਾ ਹੋਇਆ ਆ। ਕਹਿੰਦੇ ਵੀ 2015 ਦੇ ਵਿੱਚ ਨਿਊਕਲੀਅਰ ਡੀਲ ਹੋਈ ਸੀ, ਸਾਡੀ ਐਗਰੀਮੈਂਟ ਹੋਇਆ ਸੀਗਾ, ਨੈਗੋਸ਼ੀਏਸ਼ਨ ਜਿਹੜੀਆਂ ਹੋਈਆਂ ਸੀ, ਪਰ 2018 ਚ ਆ ਕੇ ਟਰੰਪ ਉਹਨਾਂ ਨੇ ਉਹਨਾਂ ਡੀਲਸ ਦੇ ਵਿੱਚੋਂ ਵਾਪਸ ਜਿਹੜਾ ਉਹ ਨਿਕਲ ਗਏ। ਉਹਨਾਂ ਨੇ ਅਮਰੀਕਨ ਲੋਕਾਂ ਦੇ ਮੋਲੇ ਅਮਰੀਕਾ ਫਸਟ ਦਾ ਸਵਾਲ ਵੀ ਜਿਹੜਾ ਉਹ ਖੜਾ ਕੀਤਾ ਵੀ ਜਿਹੜੇ ਇਰਾਨੀਅਨ ਇਨਫਰਾਸਟ੍ਰਕਚਰ ਤੇ ਸਿਵਿਲੀਅਨਸ ਨੂੰ ਮਾਰਨਾ, ਕਹਿੰਦੇ ਵੀ ਯੂਐਸ ਦੀ ਜਿਹੜੀ ਗਲੋਬਲ ਸਟੈਂਡਿੰਗ ਆ ਉਸ ਦੇ ਉੱਤੇ ਹੀ ਇਸ ਦੇ ਨਾਲ ਧੱਬਾ ਲੱਗਦਾ ਆ। ਤੇ ਕਹਿੰਦੇ ਵੀ ਜਿਹੜੇ ਟਰੰਪ ਹੁਣਾਂ ਦਾ ਅਮਰੀਕਾ ਫਸਟ ਦਾ ਏਜੰਡਾ ਆ ਉਹ ਕੰਸਿਸਟੈਂਟ ਨਹੀਂ ਹੈਗਾ, ਜੋ ਮਿਡਲ ਈਸਟ ਦੇ ਵਿੱਚ ਇਹਨਾਂ ਨੇ ਕੈਂਪੇਨ ਸ਼ੁਰੂ ਕੀਤਾ ਹੋਇਆ ਆ, ਮਿਲਟਰੀ ਕੈਂਪੇਨ ਸਾਡੇ ਨਾਲ। ਕਹਿੰਦੇ ਵੀ ਉਹ ਇਹ ਸੁਜੈਸਟ ਕਰ ਰਹੇ ਆ ਵੀ ਯੂਐਸ ਵਾਲੇ ਇਸ ਮੌਕੇ ਪ੍ਰੋਕਸੀ ਵਾਰ ਲੜਾਈ ਕਰ ਰਹੇ ਆ ਇਜ਼ਰਾਈਲ ਦੇ ਤਰਫੋਂ। ਤੇ ਕਹਿੰਦੇ ਵੀ ਇਜ਼ਰਾਈਲ ਨੇ ਇਰਾਨੀਅਨ ਥ੍ਰੈਟ ਆ ਉਹ ਜਾਣ ਬੁੱਝ ਕੇ ਮੈਨੂਫੈਕਚਰ ਕੀਤਾ ਤਾਂ ਜੋ ਦੁਨੀਆ ਭਰ ਦੀ ਅਟੈਂਸ਼ਨ ਉਸ ਨੂੰ ਡਾਇਵਰਟ ਜਿਹੜਾ ਉਹ ਕੀਤਾ ਜਾ ਸਕੇ, ਜੋ ਕਿ ਉਹ ਨਰਸੰਹਾਰ ਤੇ ਜਿਹੜੀ ਨਸਲਕੁਸ਼ੀ ਫਲਸਤੀਨ ਲੋਕਾਂ ਦੀ ਉੱਥੇ ਕਰ ਰਹੇ ਹੈਗੇ ਆ। ਸੋ ਪਜ਼ੈਸ਼ਕਿਨ ਹੁਣਾਂ ਨੇ ਜਿਹੜਾ ਅਮਰੀਕਨਸ ਨੂੰ ਇਹ ਗੁਹਾਰ ਲਾਈ ਵੀ ਮਿਸ ਇਨਫੋਰਮੇਸ਼ਨ ਦੀ ਮਸ਼ੀਨਰੀ ਤੋਂ ਪਰੇ ਹੋ ਕੇ ਤੁਸੀਂ ਦੇਖੋ, ਈਰਾਨ ਨੂੰ ਕਹਿੰਦੇ ਵੀ ਤੁਸੀਂ ਵਿਜ਼ਿਟ ਕਰੋ, ਜਿਹੜੇ ਇਰਾਨੀਅਨ ਇਮੀਗ੍ਰੈਂਟਸ ਹੈਗੇ ਆ ਜਿਹੜੀਆਂ ਯੂਨੀਵਰਸਿਟੀਜ਼ ਇੰਸਟੀਟਿਊਸ਼ਨਸ ਦੇ ਵਿੱਚ, ਉਹਨਾਂ ਦੇ ਨਾਲ ਗੱਲਬਾਤ ਕਰੋ ਤਾਂ ਜੋ ਤੁਹਾਨੂੰ ਉਸ ਦੇ ਬਾਰੇ ਜਿਹੜਾ ਉਹ ਪਤਾ ਜਿਹੜਾ ਉਹ ਲੱਗੇ। ਤੇ ਉੱਦਾਂ ਜਿੰਨੇ ਵੀ ਅਬਜ਼ਰਵਰਸ ਨੇ ਉਹ ਕਹਿ ਰਹੇ ਆ ਵੀ ਇਰਾਨੀਅਨ ਸਟੈਂਡਰਡ ਦੇ ਹਿਸਾਬ ਨਾਲ ਵੀ ਇਹ ਬੜੀ ਅਨਯੂਜੂਅਲ ਜੀ ਗੱਲ ਆ ਵੀ ਅਮਰੀਕਨ ਲੋਕਾਂ ਨੂੰ ਸੰਬੋਧਨ ਹੋ ਕੇ ਜਿਹੜੀ ਉਹਨਾਂ ਨੇ ਇਸ ਤਰੀਕੇ ਦੀ ਚਿੱਠੀ ਜਿਹੜੀ ਉਹ ਲਿਖੀ ਆ। ਇਹ ਚਿੱਠੀ ਹਰਜੋਤ ਸਿੰਘ ਜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਜਾਰੀ ਕੀਤੀ ਜਿੱਦਾਂ ਤੁਸੀਂ ਦੱਸਿਆ ਵੀ ਟਰੰਪ ਹੁਣਾਂ ਨੇ ਹੁਣ ਤੋਂ ਕੁਛ ਚਿਰ ਬਾਅਦ ਉਹ ਅਮਰੀਕਨ ਲੋਕਾਂ ਨੂੰ ਸੰਬੋਧਨ ਜਿਹੜਾ ਉਹ ਕਰਨਾ ਆ। ਅੰਦਾਜ਼ੇ ਇਹ ਲਾਏ ਜਾ ਰਹੇ ਆ ਹਰਜੋਤ ਸਿੰਘ ਜੀ ਵੀ ਇਸ ਸਾਰੇ ਕਾਸੇ ਦੇ ਵਿੱਚ ਟਰੰਪ ਹੁਣੀ ਇਹ ਦੱਸਣਗੇ ਵੀ ਲੜਾਈ ਕਦੋਂ ਤੱਕ ਅਸੀਂ ਸਮੇਟ ਰਹੇ ਹਾਂ ਤੇ ਸਾਡੇ ਜਿਹੜੇ ਮਿਸ਼ਨ ਆ, ਸਾਡੇ ਜਿਹੜੇ ਗੋਲ ਆ ਉਹ ਅਸੀਂ ਹੁਣ ਪੂਰੇ ਕਰ ਲਏ ਹੈਗੇ ਆ। ਜੀ ਬਿਲਕੁਲ, ਸਾਬਕਾ ਉਹਨਾਂ ਦੇ ਜਿਹੜਾ ਸਲਾਹਕਾਰ ਸਟੀਵ ਬੈਨਨ ਆ, ਉਹਨੂੰ ਵੀ ਕਿਹਾ ਵੀ ਜਿਹੜਾ ਨੈਟੋ ਤੋਂ ਅਸੀਂ ਬਾਹਰ ਹੋਣ ਜਾ ਰਹੇ ਹੈਗੇ ਆ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਦੱਸਣਗੇ ਵੀ ਅਸੀਂ ਜਿਹੜੀ ਈਰਾਨ ਦੀ ਜੰਗ ਆ ਉਹ ਜਿੱਤ ਲਈ ਹੈਗੀ।